ਜੋ ਨਵਾਂ ਡੈਪਟ ਸੀਲਿੰਗ ਬਿੱਲ ਪਾਸ ਹੋਇਆ ਉਹਦੇ ਵਿੱਚ ਜੋ ਰਿਕੁਆਇਰਮੈਂਟਸ ਆ ਖਾਸ ਕਰਕੇ ਜੋ ਗਵਰਨਮੈਂਟ ਦੇ ਲੋਕ ਬੈਨੀਫਿਟਸ ਲੈਂਦੇ ਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਤੇ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਉਹਦੇ ਵਿੱਚ ਜੋ ਕੰਪਰੋਮਾਈਜ਼ ਡੈਪਟ ਸੀਲਿੰਗ ਦਾ ਪੈਕੇਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਾਈਨ ਕਰਨ ਜਾ ਰਹੇ ਆ ਕਾਂਗਰਸ ਤੇ ਸੈਨੇਟ 'ਚ ਪਾਸ ਹੋਣ ਤੋਂ ਬਾਅਦ ਜੋ ਵਰਕ ਪਰਮਿਟ ਦੀ ਰਿਕੁਆਇਰਮੈਂਟ ਜੋ ਵਰਕ ਦੀ ਰਿਕੁਆਇਰਮੈਂਟ ਆ ਖਾਸ ਕਰਕੇ ਉਹ ਲੋਕ ਜੋ 18 ਸਾਲ ਤੋਂ ਲੈ ਕੇ 49 ਸਾਲ ਦੇ ਆ ਫੂਡ ਸਟੈਂਪਸ ਲੈਂਦੇ ਹੈਗੇ ਆ ਤੇ ਉਹਨਾਂ ਦੀ ਰਾਈਟ ਨਾਓ 20 ਘੰਟੇ ਪਰ ਵੀਕ ਦੀ ਕੰਮ ਕਰਨ ਦੀ ਰਿਕੁਆਇਰਮੈਂਟ ਸੀਗੀ। ਜੋ ਨਵੀਂ ਆ ਉਹਦੇ ਵਿੱਚ ਏਜ ਵੀ ਵਧਾ ਦਿੱਤੀ ਗਈ ਆ 18 ਸਾਲ ਤੋਂ ਲੈ ਕੇ 54 ਸਾਲ ਕਰ ਦਿੱਤੀ ਗਈ ਆ ਤੇ ਉਹਦੇ ਵਿੱਚ ਵਰਕ ਪਰਮਿਟ ਦੀ ਰਿਕੁਆਇਰਮੈਂਟ ਵੀ ਜੋ ਆ ਉਹ 20 ਘੰਟੇ ਜ਼ਰੂਰ ਹੋਊਗੀ। 7.5 ਲੱਖ ਦੇ ਕਰੀਬ ਜੋ ਅਡਲਟ ਆ 50 ਸਾਲ ਤੋਂ ਲੈ ਕੇ 54 ਸਾਲ ਦੇ ਉਹਨਾਂ ਦੇ ਲਈ ਇਹ ਵਰਕ ਪਰਮਿਟ ਰਿਕੁਆਇਰਮੈਂਟ ਹੋਊਗੀ ਜੋ ਕਾਫੀ ਵੱਡਾ ਨੰਬਰ ਆ। 2.5 ਲੱਖ ਦੇ ਕਰੀਬ ਉਹ ਫੋਕਸ ਜੋ 50 ਤੋਂ ਲੈ ਕੇ 54 ਸਾਲ ਦੇ ਵਿੱਚ ਆ ਜੀ ਉਹ ਬੈਨੀਫਿਟ ਲੂਜ਼ ਕਰ ਜਾਣਗੇ ਜੇ ਉਹ ਕੰਮ ਨਹੀਂ ਕਰਨਗੇ। ਸੀਵੀਓ ਐਸਟੀਮੇਟ ਕਰ ਰਿਹਾ ਆ ਵੀ 78,000 ਦੇ ਕਰੀਬ ਲੋਕ ਹੋਰ ਜੋ ਸਨੈਪ ਪ੍ਰੋਗਰਾਮ ਦੇ ਅੰਡਰ ਹੈਗੇ ਆ ਫੂਡ ਸਟੈਂਪ ਦੇ ਅੰਡਰ ਜਿਨ੍ਹਾਂ ਨੂੰ ਫੂਡ ਸਟੈਂਪ ਕਰਕੇ ਜਾਣਿਆ ਜਾਂਦਾ ਉਹ ਵੀ ਇਹਦੇ ਵਿੱਚ ਆਉਂਦੇ ਹੈਗੇ ਆ। ਸੋ ਜੀਓਪੀ ਨੇ ਡੈਪਟ ਲਿਮਿਟ ਦਾ ਬਿੱਲ ਜੋ ਆ ਉਹਦੇ ਵਿੱਚ 55 ਸਾਲ ਦੇ ਲੋਕ ਆ ਉਹਨਾਂ ਨੂੰ ਵੀ ਕੰਮ ਕਰਨਾ ਪਊਗਾ ਜੇ ਉਹ ਗਵਰਨਮੈਂਟ ਦੇ ਬੈਨੀਫਿਟ ਲੈਂਦੇ ਹੈਗੇ ਆ। ਸੋ ਕਾਫੀ ਇਹਦੇ 'ਚ ਆ ਰਿਹਾ ਆ ਜੋ ਮੈਡੀਕੇਡ ਲੈਂਦੇ ਆ ਉਹਨਾਂ ਲਈ ਕਿਸੇ ਤਰ੍ਹਾਂ ਦੀ ਜੋ ਵਰਕ ਰਿਕੁਆਇਰਮੈਂਟ ਹੈ ਨਹੀਂ ਹੈਗੀ। ਸੋ 1.5 ਮਿਲੀਅਨ ਦੇ ਕਰੀਬ ਲੋਕ ਮੈਡੀਕੇਡ ਲੈਂਦੇ ਹੈਗੇ ਆ। ਜੀ ਬਿਲਕੁਲ, ਇਹ ਵਰਕ ਰਿਕੁਆਇਰਮੈਂਟ ਦੇ ਨਾਲ ਹਰਜੋਤ ਸਿੰਘ ਜੀ ਐਡ ਕਰਦੇ ਜਾਈਏ, ਇਹ 50 ਤੋਂ 54 ਸਾਲ ਵਾਲੇ ਉਹਨਾਂ ਲੋਕਾਂ ਨੂੰ ਕੰਮ ਕਰਨ ਦੀ ਰਿਕੁਆਇਰਮੈਂਟ ਵਧਾਈ ਗਈ ਆ ਜਿਨ੍ਹਾਂ ਦਾ ਕੋਈ ਨਿਆਣਾ ਨਹੀਂ ਹੈਗਾ, ਉਹਨਾਂ ਦੇ ਨਾਲ ਜਿਹੜਾ ਨਹੀਂ ਰਹਿ ਰਿਹਾ। ਜੇ ਕਿਸੇ ਦੇ ਨਿਆਣੇ ਉਹਨਾਂ ਦੇ ਨਾਲ ਰਹਿ ਰਹੇ ਆ ਤਾਂ ਫਿਰ ਸ਼ਾਇਦ ਉਹਨਾਂ ਨੂੰ ਇਸ ਰਿਕੁਆਇਰਮੈਂਟ ਤੋਂ ਬਚਾਅ ਜਿਹੜਾ ਉਹ ਹੋ ਸਕਦਾ ਹੈ। ਸੋ ਸਨੈਪ ਦੇ ਲਈ ਵੀ ਇਹ ਚੀਜ਼ਾਂ ਆ, ਜਿਹੜੇ ਕਾਂਗਰੈਸ਼ਨਲ ਬਜਟ ਆਫਿਸ ਸੀਬੀਓ ਜਿਹਨੂੰ ਤੁਸੀਂ ਕਹਿੰਦੇ ਆ, ਉਸੇ ਨੇ ਇਹ ਆંકੜਾ ਜਿਹੜਾ ਉਹ ਪੇਸ਼ ਕੀਤਾ ਆ ਵੀ 2.5 ਲੱਖ ਤੋਂ ਪੌਣੇ 3 ਲੱਖ ਲੋਕ ਆਪਣੀ ਜਿਹੜੀ ਫੂਡ ਏਡ ਆ ਸਨੈਪ ਦੇ ਤਹਿਤ ਜਿਹੜੀ ਉਹਨਾਂ ਨੂੰ ਮਿਲਦੀ ਫੂਡ ਸਟੈਂਪ ਉਹ ਮਿਲਣੇ ਜਿਹੜੇ ਬੰਦ ਹੋ ਸਕਦੇ ਹੈਗੇ ਆ। ਸੋ ਇਹ 2030 ਤੱਕ ਜਿਹੜੀ ਫਾਈਨਲ ਡੀਲ ਆ ਫੇਜ਼ ਇਨ ਜਿਹੜੀ ਉਹ ਹੋਣੀ ਆ ਤੇ 2030 ਦੇ ਵਿੱਚ ਜਾ ਕੇ ਇਵੈਂਚੁਅਲੀ ਇਹ ਜਿਹੜੀਆਂ ਨਵੀਆਂ ਰਿਕੁਆਇਰਮੈਂਟਸ ਆ ਰਿਸਟ੍ਰਿਕਸ਼ਨਸ ਆ ਉਹ ਖਤਮ ਜਿਹੜੀਆਂ ਉਹ ਹੋ ਜਾਣਗੀਆਂ। ਸੋ ਸਟੂਡੈਂਟ ਲੋਨ ਵਾਲਾ ਜਿਹੜੇ ਪੁੱਛ ਰਹੇ ਆ ਕਈ, ਜਿੱਦਾਂ ਹਰਜੋਤ ਜੀ ਨੇ ਪਹਿਲਾਂ ਹੀ ਸ਼ੁਰੂਆਤ 'ਚ ਦੱਸਿਆ ਸੀਗਾ ਵੀ ਉਹ ਕੇਸ ਦੇ ਜਿਹੜਾ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਆ ਉਸ ਦੀ ਸੁਣਵਾਈ ਉਹ ਫੈਸਲਾ ਜਿਹੜਾ ਉਹ ਕੀਤਾ ਜਿਹੜਾ ਉਹ ਜਾਊਗਾ। ਪਰ ਅਗਸਤ ਮਹੀਨੇ ਤੋਂ ਜਿਹੜੀਆਂ ਪੇਮੈਂਟਸ ਆ ਉਹ ਦੁਬਾਰਾ ਦੇਣੀਆਂ ਤੁਹਾਨੂੰ ਸ਼ੁਰੂ ਕਰਨੀਆਂ ਪੈਣਗੀਆਂ ਜਿਨ੍ਹਾਂ ਦੇ ਵੀ ਸਟੂਡੈਂਟ ਲੋਨਸ ਆ। ਇੱਕ ਟਾਈਮ ਦੇ ਉੱਤੇ ਇਹ ਮੰਗ ਉੱਠੀ ਸੀ ਵੀ ਜਿੰਨੀਆਂ ਮਿਸ ਕੀਤੀਆਂ ਉਹ ਸਾਰੀਆਂ ਪੁਰਾਣੀਆਂ ਉਸ ਸਮੇਂ ਤੋਂ ਜਿਹੜੀਆਂ ਉਹ ਚਾਲੂ ਕੀਤੀਆਂ ਜਿਹੜੀਆਂ ਉਹ ਜਾਣ। ਇਹ ਕੁਛ ਰਿਪਬਲਿਕਨਸ ਨੇ ਇਸ ਦੇ ਵਿੱਚ ਮੰਗ ਕੀਤੀ ਸੀਗੀ ਵੀ ਭਾਈ ਜਿੰਨਾ ਸਟੂਡੈਂਟ ਲੋਨ ਦਾ ਉਹਨਾਂ ਨੂੰ ਡਿਲੇ ਕੀਤਾ ਗਿਆ ਸੀ ਉਹ ਪੁਰਾਣੀਆਂ ਜਿਹੜੀਆਂ ਆ ਉਸ ਰੇਟ ਦੇ ਉੱਤੇ ਉਹ ਪੁਰਾਣੀਆਂ ਵੀ ਉਹਨਾਂ ਕੋਲ ਨਾਲ ਦੇ ਨਾਲ ਜਿਹੜੀਆਂ ਉਹ ਲਈਆਂ ਜਾਣ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਹੁਣ ਇਵੈਂਚੁਅਲੀ ਸੁਪਰੀਮ ਕੋਰਟ ਹੀ ਸਟੂਡੈਂਟ ਲੋਨ ਪੇਮੈਂਟ ਜਿਹੜੇ ਮਾਫੀ ਵਾਲੀਆਂ ਆ ਉਹ ਦੇਖਣੀਆਂ ਪੈਣਗਾ, ਉਹ ਸੁਪਰੀਮ ਕੋਰਟ ਨੇ ਦੇਖਣਾ ਆ ਵੀ ਭਾਈ ਇਹ ਪ੍ਰੈਜ਼ੀਡੈਂਟ ਕਰ ਸਕਦੇ ਆ ਜਾਂ